ਜੀ ਸੱਜਣੋ, ਜਿਹੜੀ ਲੋਕ ਕਹਾਣੀ ਤੁਹਾਨੂੰ ਮੈਂ ਅੱਜ ਸਾਂਝੀ ਕਰ ਰਿਹਾ ਨਾ, ਇਹ ਸੁਣ ਕੇ ਯਕੀਨਨ ਤੁਸੀਂ ਆਪਣੇ ਬਚਪਨ ਵਿੱਚ ਚਲੇ ਜਾਸੋ। ਜਿਵੇਂ ਬਹਿ ਕੇ ਨਾਨੀਆਂ ਦਾਦੀਆਂ ਜਾਂ ਡੇਰਿਆਂ 'ਤੇ ਰਾਤ ਲਗਾਉਣ ਵਾਸਤੇ ਸਿਆਲ ਦੀ ਠੰਡੀ ਠਾਰ ਰਾਤ ਦੇ ਵਿੱਚ ਰਜ਼ਾਈ 'ਚ ਵੜ ਕੇ ਜਾਂ ਅੱਗ ਦੇ ਉੱਤੇ ਬਹਿ ਕੇ ਨਿੰਮਾ ਸੇਕ ਲੈ ਕੇ ਤੇ ਇਹ ਕਹਾਣੀਆਂ ਸੁਣੀਆਂ ਜਾਂਦੀਆਂ। ਅੱਜ ਦੀ ਕਹਾਣੀ ਦਾ ਟਾਈਟਲ ਹੈ ਮਾਛੀ ਤੇ ਕਾਂ। ਅੱਗੇ ਅਸੀਂ ਰਾਠਾਂ ਦੀ ਕਹਾਣੀ ਪੜ੍ਹਦੇ ਰਹੇ, ਵਿੱਚੋਂ ਸੋਚਿਆ ਕਿ ਕੁਝ ਦੋਸਤਾਂ ਦੀ ਫਰਮਾਇਸ਼ ਵੀ ਕਈ ਦੀ ਕਹਾਣੀ ਪੜ੍ਹੋ। ਕਹਾਣੀ ਜ਼ਰੂਰ ਸੁਣੋ, ਚਾਸੋ ਸੀ। ਸੁਣਨ ਤੋਂ ਪਹਿਲੇ ਇਸ ਚੈਨਲ ਨੂੰ ਜਿਹੜਾ ਲਾਈਕ ਤੇ ਫਾਲੋ ਕਰ ਲਓ ਤਾਂ ਕਿ ਇਹਦੀ ਅਗਲੀ ਕਿਸ਼ਤਾਂ ਵੀ ਤੁਹਾਡੇ ਤੱਕ ਅਪੜਦੀਆਂ ਰਹਿਣ ਤੇ ਤੁਹਾਡਾ ਤੇ ਸਾਡਾ ਸਾਂਝਾ ਜਿਹੜਾ ਹੈ ਉਹ ਹੋਰ ਪੀੜਾ ਰਹੇ। ਕਹਾਣੀ ਸ਼ੁਰੂ ਕਰਦੇ ਹਾਂ। ਮਾਛੀ ਤੇ ਕਾਂ। ਇੱਕ ਆ ਮਾਛੀ, ਉਸ ਤੇ ਧੀ ਪੁੱਤਰ ਕੋਈ ਨਾ। ਉਹ ਸਾਜਰੇ ਜੰਗਲ 'ਚ ਵਗ ਜਾਵੇ, ਉੱਥੇ ਜਾਲ ਲਾਵੇ, ਸ਼ਾਮ ਨੂੰ ਕੁਝ ਚਿੜੀਆਂ ਫੜ ਲਿਆਵੇ, ਉਹਨਾਂ ਨੂੰ ਵੇਚ ਕੇ ਆਪਣਾ ਟੁੱਕਰ ਬਣਾ ਲਵੇ। ਇਹੋ ਕੰਮ ਕਰਦਿਆਂ ਕਈ ਸਾਲ ਲੱਗ ਗਏ। ਇੱਕ ਦਿਹਾੜੇ ਉਹ ਸਾਜਰੇ ਜੰਗਲ ਵਿੱਚ ਜਾਲ ਲਾਇਆ। ਸਾਰਾ ਦਿਨ ਕੋਈ ਪੱਖੂ ਜਾਲ 'ਚ ਨਾ ਫਸਿਆ। ਇੱਕ ਕਾਂ ਦਾਣਾ ਚੁਗਦਾ ਜਾਲ 'ਚ ਫਸ ਗਿਆ। ਮਾਛੀ ਜਾਲ ਵਲੇਟ ਲਿਆ, ਕਾਂ ਨੂੰ ਲੈਂਦਾ ਤੇ ਗਾਰਾਂ ਟੁਰ ਪਿਆ। ਉਹ ਸੋਚਿਆ ਚਿੜੀਆਂ 2 ਪੈਸੇ ਦੀ ਵਿਕਦੀਆਂ ਹਨ, ਇਹ 5 ਪੈਸੇ ਦਾ ਵੇਖ ਜਾਸੀ, ਵਡੇਰਾ ਪੱਖੂ ਹੈ। ਕਾਂ ਉਹਨੂੰ ਕਰੇ ਮਿੰਨਤਾਂ, ਆਖੇ ਮੈਨੂੰ ਛੱਡ ਦੇ, ਕਦੀ ਤੇਰੇ ਕੰਮ ਆ ਜਾਸ। ਮਾਛੀ ਛੱਡੇ ਕੋਈ ਨਾ। ਕਾਂ ਆਖਿਆ ਮੈਨੂੰ ਲੈਣਾ ਕਿਸੇ ਨੂੰ, ਜੇ ਕਿਸੇ ਲੈ ਲਿਆ ਤਾਂ ਐਵੇਂ ਮੇਰੇ ਖੱਬ ਕੱਟ ਛੱਡ ਸੀ। ਮੈਂ ਸਾਰੀ ਅਤੀ ਤੈਨੂੰ ਬਦ ਦੁਆਈ ਦੇਸਾਂ, ਜੇ ਛੱਡ ਦੇਵੇਂ ਤਾਂ ਤੈਨੂੰ ਦੁਆ ਦੇਸਾਂ। ਅੱਲਾ ਤੈਨੂੰ ਇਸ ਦੇ ਬਦਲੇ ਔਲਾਦ ਦੇਸੀ, ਨਾਲੇ ਕਦੀ ਤੇਰੇ ਕੰਮ ਆ ਜਾਸਾਂ। ਮਾਛੀ ਉਸ ਦੀ ਗੱਲ ਮੰਨ ਲਈ। ਜਿਸ ਤੇ ਔਲਾਦ ਕੋਈ ਨਾ ਹੋਵੇ ਨਾ, ਉਹ ਹਰ ਬੂਆ ਖੜਕਾਵਣ ਕਰਨ ਤਿਆਰ ਹੁੰਦਾ ਹੈ। ਉਹ ਸੋਚਿਆ ਇਸ ਮੇਰੇ ਹੋਰ ਕਿਹੜੇ ਕੰਮ ਆਉਣਾ ਹੈ। ਜੇ ਦੁਆ ਕਰੇ ਤਾਂ ਅੱਲਾ ਮੈਨੂੰ ਔਲਾਦ 'ਚ ਦੇਵੇ ਤੇ ਮੈਨੂੰ ਹੋਰ ਕੀ ਚਾਹੀਦਾ ਏ। ਇਹੋ ਸਮਝ ਲਈ ਸਾਂ ਜੋ ਅੱਜ ਸ਼ਿਕਾਰ ਖੇਡਣ ਕੋਈ ਨਾ ਆਮ ਗਿਆ। ਉਸ ਕਾਂ ਛੱਡ ਦਿੱਤਾ। ਕਾਂ ਦੁਆਈ ਦਿੰਦਾ ਉੜ ਗਿਆ। ਮਾਛੀ ਘਰ ਆ ਗਿਆ। ਇੱਕ ਦਿਹਾੜੇ ਇੰਨੇ ਜਾਲ ਲਾਈ ਉਸ ਨਾ ਤੇ ਇੱਕ ਹੌਂਸ ਜਾਲ 'ਚ ਫਸ ਗਿਆ। ਮਾਛੀ ਬੜਾ ਖੁਸ਼ ਹੋਇਆ। ਉਸ ਆਖਿਆ ਮੇਰੇ ਜਾਲ 'ਚ ਤਾਂ ਹੌਂਸ ਫਸ ਗਿਆ ਹੈ। ਇੱਕ ਦਿਹਾੜੇ ਮਾਛੀ ਜਦੋਂ ਹੌਂਸ ਉਸ ਫੜ ਲਿਆ, ਮਾਛੀ ਬੜਾ ਖੁਸ਼ ਹੋਇਆ ਜੋ ਮਹਿੰਗਾ ਪੱਖੂ ਹੱਥੀ ਲੱਗਾ ਹੈ। ਇੰਨ ਚੰਗੇ ਪੈਸੇ ਵਟਸਾਂ। ਉਹ ਹੌਂਸ ਲੈ ਕੇ ਜਾਂਦਾ ਪਿਆ। ਅੱਗੂ ਉਸ ਸ਼ਹਿਰ ਦੇ ਬਾਦਸ਼ਾਹ ਦਾ ਵਜ਼ੀਰ ਆਉਂਦਾ ਪਿਆ। ਵਜ਼ੀਰ ਆਖਿਆ ਮਹੀਨੇ ਦਾ ਰੋਟੀ ਟੁੱਕਰ ਮੈਂ ਤੈਨੂੰ ਦਿੰਦਾ ਹਾਂ, ਇਹ ਹੌਂਸ ਮੈਨੂੰ 'ਚ ਦੇ। ਮਾਛੀ ਉਸ ਨੂੰ ਹੌਂਸ ਨਾ ਦਿੱਤਾ। ਮਾਛੀ ਸੋਚਿਆ ਹੌਂਸ ਨੂੰ ਬਾਦਸ਼ਾਹ ਕੋਲ ਲੈ ਜਾਂਦਾ, ਉਹ ਵੇਖ ਕੇ ਖੁਸ਼ ਹੋ ਸੀ ਤੇ ਇਨਾਮ ਦੇ ਸੀ। ਉਹ ਹੌਂਸ ਲੈ ਕੇ ਬਾਦਸ਼ਾਹ ਕੋਲ ਵਗ ਗਿਆ। ਬਾਦਸ਼ਾਹ ਵੇਖ ਕੇ ਬੜਾ ਡੱਢ ਹੋਇਆ, ਬੜਾ ਖੁਸ਼ ਹੋਇਆ। ਉਸ ਆਖਿਆ ਇਸ ਡੋਏ ਦਾ ਜੋ ਇਨਾਮ ਮੰਗਦਾ ਹੈ ਮੰਗ। ਮਾਛੀ ਆਖਿਆ ਬਾਦਸ਼ਾਹ ਸਲਾਮਤ, ਜੋ ਤੁਸੀਂ ਦਿਓ ਮੇਰੇ ਕਾਣ ਉਹ ਲੱਖ ਹੈ। ਬਾਦਸ਼ਾਹ ਆਖਿਆ ਇਹ ਹੀਰੇ ਮੋਤੀ ਇੰਨੇ ਜਿਹੜੇ ਚੀਂਦੇ ਨਹੀਂ ਚਾਲ ਆ, ਉਸ ਤੋਂ ਜਿਹੜੇ ਚੀਂਦੇ ਹਨ ਉਸ ਚਾਲ ਹੈ ਤੇ ਘਰ ਵਗ ਗਿਆ। ਵਜ਼ੀਰ ਨੂੰ ਡਾਢੀ ਕਾਵੜ ਲੱਗੀ। ਉਹ ਸੋਚੇ ਜੇ ਇਹ ਹੌਂਸ ਮੈਂ ਬਾਦਸ਼ਾਹ ਨੂੰ ਦੇਂ ਦੂੰ ਤਾਂ ਢੇਰ ਇਨਾਮ ਲਵਾਂ। ਬਾਦਸ਼ਾਹ ਵਜ਼ੀਰ ਨੂੰ ਆਖਿਆ ਵੇਖ ਹੌਂਸ ਕਿਹੋ ਜਿਹਾ ਪਿਆ ਲੱਗਦਾ ਹੈ। ਵਜ਼ੀਰ ਆਖਿਆ ਬਾਦਸ਼ਾਹ ਸਲਾਮਤ, ਇਹ ਹੌਂਸ ਨਹੀਂ ਹੌਂਸਣੀ ਹੈ। ਇਹ ਸ਼ੋਧੀ ਨੂੰ ਅਕਲਿਆਂ ਕੈਦ ਕਰ ਲਿਆ ਇਹਨੇ। ਇਹ ਡੋਆ ਚੰਗਾ ਤਾਂ ਲੱਗਿਆ ਜੇ ਜੋੜਾ ਆਉਂਦਾ ਤਾਂ। ਬਾਦਸ਼ਾਹ ਆਖਿਆ ਹੁਣ ਜੋੜਾ ਕਿਵੇਂ ਪੂਰਾ ਕਰੀਏ। ਵਜ਼ੀਰ ਆਖਿਆ ਜੈ ਇਹ ਹੌਂਸਣੀ ਲਿਆ ਦਿੱਤੀ ਹੈ ਨਾ, ਉਹ ਹੌਂਸ ਵੀ ਲਿਆ ਦੇ ਸੀ। ਉਸੇ ਨੂੰ ਸਾਧ ਤੇ ਉਸੇ ਨੂੰ ਆਖ ਤੈਨੂੰ ਹੌਂਸ ਲਿਆ ਦੇਵੇ। ਬਾਦਸ਼ਾਹ ਮਾਛੀ ਨੂੰ ਸਦਾ ਘੱਲਿਆ। ਮਾਛੀ ਆ ਗਿਆ। ਬਾਦਸ਼ਾਹ ਆਖਿਆ ਇਹ ਹੌਂਸਣੀ ਹੈ, ਹੁਣ ਮੈਨੂੰ ਇੱਕ ਹੌਂਸ ਵੀ ਲਿਆ ਦੇ। ਮਾਛੀ ਗਰੀਬ ਤਰਲਾ ਕੀਤਾ। ਉਸ ਆਖਿਆ ਬਾਦਸ਼ਾਹ ਸਲਾਮਤ ਹੈ, ਇਹ ਤਾਂ ਮੇਰੇ ਜਾਲ 'ਚ ਰੱਬ ਤੋਂ ਫਸ ਗਿਆ ਤੇ ਮੈਂ ਫੜ ਲਿਆ, ਹੁਣ ਮੈਂ ਕਿੱਥੋਂ ਲਿਉ ਸਾਂ। ਬਾਦਸ਼ਾਹ ਆਖਿਆ ਜਿੱਥੋਂ ਮਰਜ਼ੀ ਲਿਆ, ਤੇਰੇ ਕੋਲ 8 ਦਿਨਾਂ ਦਾ ਵੇੜਾ ਹੈ, ਜੇ ਨਾ ਲਿਆਂਦਾ ਤਾਂ ਤੇਰਾ ਜਾਨ ਬੱਚਾ ਗਣ। ਇਸ ਤੋਂ ਅੱਗੇ ਕਹਾਣੀ ਫਿਰ ਦੁਬਾਰਾ ਪੜ੍ਹਸਾਂ, ਅਗਲੀ ਕਿਸ਼ਤ ਦਾ ਇੰਤਜ਼ਾਰ ਕਰੋ ਜੀ।